ਜਦੋਂ ਕਿ ਅਮਰੀਕਾ ਦੇ ਸੈਕਟਰੀ ਆਫ ਸਟੇਟ ਮਿਸਟਰ ਐਂਟੋਨੀ ਬਲਿੰਕਨ ਸੈਨੇਟ ਦੀ ਫੋਰਨ ਰਿਲੇਸ਼ਨਸ ਕਮੇਟੀ ਦੇ ਸਾਹਮਣੇ ਟੈਸਟੀਫਾਈ ਕਰ ਰਹੇ ਨੇ ਤੇ ਨਾ ਸਿਰਫ ਉਸ ਹਮਲੇ ਦਾ ਭੇਤ ਖੁੱਲ੍ਹਿਆ ਪਰ ਆਉਣ ਵਾਲੇ ਪੀਰੀਅਡ 'ਚ ਕੱਲੀ ਇਹ ਅਸੀਂ ਹੁਣ ਕੋਈ ਅਮਰੀਕਾ ਅਫਗਾਨਿਸਤਾਨ ਨਹੀਂ, ਮੈਂ ਆਪਣੀ ਕੌਮ ਨੂੰ ਪੰਜਾਬ ਦੀ ਧਰਤੀ ਦੇ ਵਾਸੀਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਤੁਹਾਨੂੰ ਉਸ ਬਲਦੀ ਦੇ ਬੂਥੇ ਵਿੱਚ ਧੱਕਣ ਦੀ ਤਿਆਰੀ ਮੋਦੀ ਐਂਡ ਕੰਪਨੀ ਨੇ ਪੂਰੀ ਤਰ੍ਹਾਂ ਕਰ ਲਈ ਹੈ। ਉਸ ਲਈ ਗਰਾਊਂਡ ਤਿਆਰ ਕਰ ਦਿੱਤੀ ਗਈ ਹੈ। ਇੱਕ ਪਾਸੇ ਤਾਲਿਬਾਨ ਤੋਂ ਉਹਨਾਂ ਦੀ ਹਕੂਮਤ ਤੋਂ ਬਾਰ-ਬਾਰ ਇਹ ਅਸ਼ੋਰੈਂਸ ਮੰਗੀ ਜਾ ਰਹੀ ਹੈ ਕਿ ਜੀ ਤੁਸੀਂ ਅਫਗਾਨਿਸਤਾਨ ਦੀ ਧਰਤੀ ਨੂੰ ਕਿਸੇ ਵੀ ਗੈਰ ਜਿਹੜਾ ਕਿਸੇ ਹੋਰ ਮੁਲਕ ਦੇ ਲਈ ਜਿਹੜਾ ਉਸ ਦੇ ਖਿਲਾਫ ਕੋਈ ਦਹਿਸ਼ਤਗਰਦੀ ਲਈ ਨਹੀਂ ਵਰਤੇਗਾ। ਜੀ ਡਿਪਟੀ ਪ੍ਰਾਈਮ ਮਿਨਿਸਟਰ ਮੁੱਲਾ ਬਰਾਦਰ ਜਿਹੜੇ ਨੇ ਉਹ ਹਕਾਨੀ ਨੈਟਵਰਕ ਨਾਲ ਕੋਈ ਕਿਸੇ ਆਪਸੀ ਸ਼ੂਟਿੰਗ ਦੇ ਵਿੱਚ ਮਾਰੇ ਗਏ, ਇਹ ਖਬਰ ਗਲਤ ਹੈ। ਉਹਨਾਂ ਨੇ ਮੈਸੇਜ ਵੀ ਚਲਾਇਆ। ਬਲਿੰਕਨ ਰਿਫਿਊਜ਼ ਟੂ ਐਲੈਬੋਰੇਟ ਅਬਜ਼ਰਵਿੰਗ ਲੈਟ ਮੀ ਜਸਟ ਸੇ ਜਨਰਲੀ we are deeply engaged with India across the border with regard to any specifics about our horizon capabilities and the plans that we put in place. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਆ ਦੇ ਦੂਸਰੇ ਅਹਿਮ ਇਸ਼ੂਜ਼ ਦੇ ਨਾਲ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਅਮਰੀਕਾ ਦੇ ਹਵਾਲੇ ਨਾਲ ਕਿ ਅਮਰੀਕਾ ਦੇ ਸੈਕਟਰੀ ਆਫ ਸਟੇਟ ਮਿਸਟਰ ਐਂਟਨੀ ਬਲਿੰਕਨ ਨੇ ਸੈਨੇਟ ਦੀ ਇੱਕ ਕਮੇਟੀ ਨੂੰ ਦਿੱਤੀ ਬਰੀਫਿੰਗ ਵਿੱਚ ਕਿਹਾ ਹੈ ਕਿ ਅਫਗਾਨਿਸਤਾਨ ਤੇ ਹਵਾਈ ਹਮਲੇ ਕਰਨ ਲਈ ਭਾਰਤ ਨੂੰ ਲਾਂਚਿੰਗ ਪੈਡ ਵਜੋਂ ਵਰਤਿਆ ਜਾ ਸਕਦਾ ਹੈ। ਸੋ ਉਹਨਾਂ ਅਨੁਸਾਰ ਇਸ ਸੰਬੰਧੀ ਜਿਹੜੀ ਭਾਰਤ ਸਰਕਾਰ ਨਾਲ ਜਿਹੜੀ ਗੱਲਬਾਤ ਚੱਲ ਰਹੀ ਹੈ। ਸੋ ਵਿਊਅਰਸ ਇਉਂ ਜਾਪਦਾ ਹੈ ਕਿ ਬਹੁਤ ਜਲਦੀ ਸਿੱਖ ਹੋਮਲੈਂਡ ਪੰਜਾਬ ਬਲਦੀ ਦੇ ਬੂਤੇ ਵਿੱਚ ਧੱਕਿਆ ਜਾਵੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੁਝ ਚੀਜ਼ਾਂ ਜਦੋਂ ਵਾਪਰ ਰਹੀਆਂ ਹੁੰਦੀਆਂ ਨੇ ਤੇ ਉਹ ਇੱਕ ਮਿਸਟਰੀ ਵਾਂਗ ਹੁੰਦੀਆਂ ਜਾਂ ਉਹਨਾਂ ਦੇ ਉੱਤੇ ਇੱਕ ਧੁੰਦ ਛਾਈ ਹੁੰਦੀ ਹੈ। ਲੇਕਿਨ ਜਿਉਂ-ਜਿਉਂ ਕੁਝ ਨਵੀਂ ਡਿਵੈਲਪਮੈਂਟ ਹੁੰਦੀ ਹੈ ਜਾਂ ਕੋਈ ਨਵੇਂ ਤੱਥ ਸਾਹਮਣੇ ਆਉਂਦੇ ਨੇ ਤੇ ਉਹ ਧੁੰਦ ਜਿਹੜੀ ਹੈ ਉਹ ਛੱਟਣੀ ਸ਼ੁਰੂ ਹੁੰਦੀ ਹੈ। ਜਦੋਂ ਅਮਰੀਕਾ ਆਪਣੀਆਂ ਫੌਜਾਂ ਕੱਢ ਰਿਹਾ ਸੀ ਕਾਬਲ ਏਅਰਪੋਰਟ ਤੋਂ, ਫੌਜਾਂ ਵੀ ਸਿਵਿਲੀਅਨਸ ਵੀ, ਔਰ 31 ਅਗਸਤ ਦੀ ਡੈਡਲਾਈਨ ਤਾਲਿਬਾਨ ਦੇ ਨਾਲ ਜੋ ਸਮਝੌਤੇ ਦੇ ਤਹਿਤ ਸੀ ਔਰ ਹਫੜਾ ਦਫੜੀ ਮਚੀ ਹੋਈ ਸੀ, ਅਮਰੀਕਾ ਪਹਿਲਾਂ ਐਕਸਟੈਂਡ ਕਰਨਾ ਚਾਹੁੰਦਾ ਸੀ, ਤਾਲਿਬਾਨ ਨੇ ਨਾ ਕੀਤੀ। ਤੇ ਫਿਰ ਯਾਦ ਹੋਏਗਾ ਕਿ ਅਖੀਰਲੇ ਦਿਨਾਂ ਤੋਂ 3-4 ਦਿਨ ਪਹਿਲਾਂ ਕਾਬਲ ਏਅਰਪੋਰਟ ਦੇ ਉੱਤੇ ਜਿਹੜਾ ਇੱਕ ਦਹਿਸ਼ਤਗਰਦ ਹਮਲਾ ਹੁੰਦਾ ਜਿਸ ਦੀ ਜ਼ਿੰਮੇਵਾਰੀ ਬਾਅਦ 'ਚ ਜਿਹੜਾ ਉਹ ਇਸਲਾਮਿਕ ਸਟੇਟ ਖੁਰਾਸਾਨ ਪ੍ਰੋਵਿੰਸ ਵੱਲੋਂ ਲਈ ਜਾਂਦੀ ਹੈ, ਜਿਸ ਦੇ ਵਿੱਚ 172 ਲੋਕ ਜਿਨ੍ਹਾਂ 'ਚ 12 ਜਾਂ 13 US ਮੈਰੀਨ ਸਨ, ਉਹ ਮਾਰੇ ਜਾਂਦੇ ਨੇ। ਔਰ ਉਸ ਤੋਂ ਫੌਰਨ ਬਾਅਦ ਬਾਈਡਨ ਪ੍ਰੈਸ ਕਾਨਫਰੰਸ ਕਰਦੇ ਨੇ ਔਰ ਉਹ ਕਹਿੰਦੇ ਨੇ ਕਿ ਵੀ ਅਸੀਂ ਜਿਹੜਾ ਉਹ ਪਿੱਛੇ ਜਾਵਾਂਗੇ ਹਮਲਾ ਕਰਨ ਵਾਲਿਆਂ ਦੇ ਔਰ ਉਹਨਾਂ ਨੂੰ ਸਜ਼ਾ ਦੇਵਾਂਗੇ। ਔਰ ਨੈਕਸਟ 24 ਆਵਰਸ ਦੇ ਵਿੱਚ ਫਿਰ ਇਹ ਖਬਰ ਆਉਂਦੀ ਹੈ ਕਿ ਫਲਾਣੇ ਈਸਟਰਨ ਪ੍ਰੋਵਿੰਸ ਦੇ ਵਿੱਚ ਜਿਹੜਾ ਹੈ ਉਹ ਅਮਰੀਕਾ ਨੇ ਜਿਹੜਾ ਹਮਲਾ ਕਰਕੇ ਇੱਕ ਜਿਹੜਾ ਹੋਰ ਪੋਟੈਂਸ਼ੀਅਲ ਹਮਲਾਵਰ ਸੀ ਜਿਹੜੀ ਕਾਰ ਦੇ ਵਿੱਚ ਵਹੀਕਲ 'ਚ ਮੂਵ ਕਰ ਰਹੇ ਸੀ, ਉਹਨੂੰ ਜਿਹੜਾ ਪ੍ਰੀਐਂਪਟ ਕਰਤਾ, ਬਚਾ ਲਿਆ। ਇੱਕ ਉਹਨਾਂ ਨੇ ਕਿਹਾ ਜੀ ਅਸੀਂ ਈਸਟਰਨ ਪ੍ਰੋਵਿੰਸ ਫਲਾਣੇ ਕਰਕੇ ਉਹਨਾਂ ਦਾ ਨੁਕਸਾਨ ਕਰਤਾ, ਪਰ ਦੂਸਰਾ ਸੀ ਕਿ ਇੱਕ ਹੋਰ ਪੋਟੈਂਸ਼ੀਅਲ ਬੰਬਰ ਜਿਹੜਾ ਕਿ ਆ ਰਿਹਾ ਸੀ ਔਰ ਉਹਦੇ 'ਚ ਭਰਿਆ ਹੋਇਆ ਐਕਸਪਲੋਸਿਵਸ ਨਾਲ, ਉਹਨੂੰ ਉਹਦੇ 'ਤੇ ਜਿਹੜਾ ਉਹ ਡਰੋਨ ਅਟੈਕ ਹੋਇਆ ਜਾਂ ਮਿਸਲ ਅਟੈਕ ਹੋਇਆ, ਜੋ ਵੀ ਉਹ ਹੋਇਆ। ਹੁਣ ਉਦੋਂ ਇੱਕ ਸਵਾਲ ਜਿਹੜਾ ਹਾਲਾਂ ਬਾਅਦ 'ਚ ਇਹ ਹਕੀਕਤ ਸਾਹਮਣੇ ਆਈ ਕਿ ਵੀ ਉਹ ਨਾ ਤਾਂ ਕੋਈ ਦਹਿਸ਼ਤਗਰਦ ਉਹਦੇ 'ਚ ਸੀ, 9 ਸਿਵਿਲੀਅਨ ਉਸ ਅਟੈਕ ਦੇ ਵਿੱਚ ਮਾਰੇ ਗਏ, ਜਿਨ੍ਹਾਂ ਦੇ ਵਿੱਚ 3 ਜਾਂ 4 ਬੱਚੇ ਸੀ, ਇੱਕੋ ਪਰਿਵਾਰ ਦੇ ਲੋਕ, ਔਰ ਉਹ ਜਿਨ੍ਹਾਂ ਨੇ ਕਿ ਅਮਰੀਕਾ ਆਉਣਾ ਸੀ, ਔਰ ਉਹ ਲੋਕ ਸੀ ਜਿਹੜੇ ਇਹਨਾਂ ਦੇ ਨਾਲ ਪਹਿਲਾਂ ਤਾਬਨ ਕਰਦੇ ਰਹੇ। ਹੁਣ ਇਹਨੂੰ ਲੈ ਕੇ ਵੀ ਅਮਰੀਕਾ ਨੇ ਕਿਹਾ ਸੀ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਵੀ ਸਿਵਿਲੀਅਨਸ ਵੀ ਮਾਰੇ ਗਏ। ਪਹਿਲਾਂ ਕਿਹਾ ਗਿਆ ਕੋਲੇਟਰਲ ਹੋ ਸਕਦਾ, ਬਾਅਦ 'ਚ ਆਇਆ ਵੀ ਉਹ ਹੈ ਹੀ ਸਾਰੇ ਸਿਵਿਲੀਅਨ ਸੀ, ਕੋਈ ਨਾ ਪ੍ਰਾਈਵੇਟ ਗੱਡੀ ਸੀ, ਨਾ ਕੋਈ ਦਹਿਸ਼ਤਗਰਦ ਸੀ, ਨਾ ਕੋਈ ਹੋਰ ਸੀ। ਲੇਕਿਨ ਇੱਕ ਸਵਾਲ ਜਿਹੜਾ ਉਦੋਂ ਕਿਸੇ ਨੇ ਬਹੁਤ ਦੱਬੀ ਆਵਾਜ਼ ਭਾਵੇਂ ਪੁੱਛਿਆ ਹੋਇਆ ਪਰ ਸਾਹਮਣੇ ਨਹੀਂ ਆਇਆ ਕਿ ਵੀ ਇਹ ਜਿਹੜਾ ਹਮਲਾ ਡਰੋਨ ਅਟੈਕ ਹੋਇਆ ਜਿਹਦੇ 'ਚ ਸਿਵਿਲੀਅਨ ਮਾਰੇ ਗਏ, ਇਹ ਆਇਆ ਕਿੱਥੋਂ? ਕਈਆਂ ਨੇ ਪਾਕਿਸਤਾਨ ਤੇ ਹੀ ਸਵਾਲ ਚੁੱਕਿਆ ਕਿ ਬੇਸ਼ੱਕ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਨੇ ਕਿਹਾ ਕਿ ਵੀ ਅਸੀਂ
ਕੋਈ ਬੇਸ ਨਹੀਂ ਦੇਵਾਂਗੇ, ਐਬਸੋਲੂਟਲੀ ਨਾਟ। ਲੇਕਿਨ ਹੋ ਸਕਦਾ ਹੈ ਪਾਕਿਸਤਾਨ 'ਚ ਹੀ ਹੋਏ। ਫਿਰ ਇਹ ਵੀ ਆਇਆ ਵੀ ਜਿਹੜਾ ਇੱਕੋ ਇੱਕ ਇਹਨਾਂ ਦਾ ਬੇਸ ਸੀ ਬਦਗਾਮ, ਉਹ ਤਾਂ ਖਾਲੀ ਕਰ ਚੁੱਕੇ ਨੇ, ਉਹ ਤਾਂ ਆਲਰੇਡੀ ਕਿੱਥੋਂ ਆਇਆ। ਫਿਰ ਇਹ ਹੋਇਆ ਵੀ ਹੋ ਸਕਦਾ ਹੈ ਵੀ ਦੋਹਾ ਜਾਂ ਕਤਰ, ਜਦ ਉਹਨਾਂ ਨੇ ਕਿਹਾ ਜੀ ਉਹ ਤਾਂ ਨੈਗੋਸ਼ੀਏਸ਼ਨ ਕਰ ਰਹੇ ਨੇ, ਕਤਰ ਵਾਲੇ ਤਾਂ ਜਿਹੜੇ ਨੇ ਇਸ ਵੇਲੇ ਮੋਸਟ ਟਰਸਟਡ ਤਾਲਿਬਾਨ ਦੇ ਲੋਕ ਨੇ, ਜਿਨ੍ਹਾਂ 'ਤੇ ਤਾਲਿਬਾਨ ਮੁਕੰਮਲ ਟਰਸਟ ਕਰਦੇ ਨੇ। ਹੁਣ ਵੀ ਏਅਰਪੋਰਟ ਕਾਬਲ ਦੀ ਜਿਹੜੀ ਹੈ ਦੇਖਭਾਲ ਜਾਂ ਉਹਨੂੰ ਅੱਗੇ ਫੰਕਸ਼ਨਲ ਰੱਖਣ ਦੇ ਲਈ ਕਤਰ ਨੂੰ ਹੀ ਤਾਲਿਬਾਨ ਟਰਸਟ ਕਰ ਰਹੇ ਨੇ। ਸੋ ਇਹ ਇੱਕ ਮਿਸਟਰੀ ਵਾਂਗ ਰਿਹਾ ਕਿ ਵੀ ਇਹ ਕਿੱਥੋਂ ਆਇਆ ਡਰੋਨ, ਕੀ ਹੋਇਆ। ਹੋਰ ਤਾਂ ਕੋਈ ਨੇੜੇ ਈਰਾਨ ਤਾਂ ਦੇ ਨਹੀਂ ਸਕਦਾ, ਨਾ ਹੀ ਤਾਜਿਕਸਤਾਨ 'ਚ ਰਸ਼ੀਆ ਦਾ ਬੇਸ ਹੈ। ਪਰ ਅੱਜ ਜਦੋਂ ਕਿ ਅਮਰੀਕਾ ਦੇ ਸੈਕਟਰੀ ਆਫ ਸਟੇਟ ਮਿਸਟਰ ਐਂਟੋਨੀ ਬਲਿੰਕਨ ਸੈਨੇਟ ਦੀ ਫੋਰਨ ਰਿਲੇਸ਼ਨਸ ਕਮੇਟੀ ਦੇ ਸਾਹਮਣੇ ਟੈਸਟੀਫਾਈ ਕਰ ਰਹੇ ਨੇ, ਤੇ ਨਾ ਸਿਰਫ ਉਸ ਹਮਲੇ ਦਾ ਭੇਤ ਖੁੱਲ੍ਹਿਆ, ਪਰ ਆਉਣ ਵਾਲੇ ਪੀਰੀਅਡ 'ਚ ਕੱਲੀ ਇਹ ਅਸੀਂ ਹੁਣ ਕੋਈ ਅਮਰੀਕਾ ਅਫਗਾਨਿਸਤਾਨ ਨਹੀਂ, ਮੈਂ ਆਪਣੀ ਕੌਮ ਨੂੰ, ਪੰਜਾਬ ਦੀ ਧਰਤੀ ਦੇ ਵਾਸੀਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਤੁਹਾਨੂੰ ਉਸ ਬਲਦੀ ਦੇ ਬੂਥੇ ਵਿੱਚ ਧੱਕਣ ਦੀ ਤਿਆਰੀ ਮੋਦੀ ਐਂਡ ਕੰਪਨੀ ਨੇ ਪੂਰੀ ਤਰ੍ਹਾਂ ਕਰ ਲਈ ਹੈ। ਉਸ ਲਈ ਗਰਾਊਂਡ ਤਿਆਰ ਕਰ ਦਿੱਤੀ ਗਈ ਹੈ। ਉਦੋਂ ਵੀ ਇਹ ਲੱਗਦਾ ਸੀ ਕਿ ਵੀ ਇਹ ਕੋਈ ਉੱਤੋਂ ਤਾਂ ਅਸਮਾਨ ਤੋਂ ਤਾਂ ਇਹ ਡਰੋਨ ਜਾਂ ਮਿਸਲ ਆਈ ਨਹੀਂ ਹੈ ਜਿਹਨੇ ਉੱਥੇ ਸਿਵਲੀਅਨ ਮਾਰੇ ਨੇ, ਕਿੱਥੋਂ ਆਈ। ਜਾਂ ਅਮਰੀਕਾ ਫਿਊਚਰ 'ਚ ਪਾਕਿਸਤਾਨ ਨਾਲ ਸੰਬੰਧ ਬਿਲਕੁਲ ਵਿਗਾੜੇ ਹੋਏ ਨੇ। ਬਾਈਡਨ ਨੇ ਅਜੇ ਤੱਕ ਵੀ ਕਾਲ ਤੱਕ ਨਹੀਂ ਕੀਤੀ ਹੈ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਨੂੰ। ਦੂਸਰੇ ਪਾਸੇ ਮੋਦੀ ਨੂੰ ਹੁਣ ਕੁਆਡ ਦੇ ਬਹਾਨੇ 24 ਸਤੰਬਰ ਨੂੰ ਸੱਦਿਆ ਵੀ ਜਾ ਰਿਹਾ ਹੈ। ਉਹਨੇ UN ਜਨਰਲ ਅਸੈਂਬਲੀ 'ਚ ਵੀ 25 ਨੂੰ ਐਡਰੈਸ ਕਰਨਾ ਹੈ, ਔਰ ਉਸ ਕੁਆਡ ਬੇਸ਼ੱਕ ਉਹਦੇ 'ਚ ਆਸਟ੍ਰੇਲੀਆ ਔਰ ਜਾਪਾਨ ਉਹਨਾਂ ਦੇ ਪ੍ਰਾਈਮ ਮਿਨਿਸਟਰ ਵੀ ਨੇ। ਲੇਕਿਨ ਇਹਦੇ ਨਾਲ ਸ਼ਾਇਦ ਮੋਦੀ ਨਾਲ 1-to-1 ਮੀਟਿੰਗ ਵੀ ਹੋਏ। ਉਹਦੇ ਤੋਂ ਪਹਿਲਾਂ ਭਾਰਤ ਦਾ ਫੋਰਨ ਸੈਕਟਰੀ ਹਰਸ਼ਵਰਧਨ ਸ਼੍ਰਿੰਗਲਾ ਵੀ ਆ ਕੇ ਗਿਆ ਕਿ ਵੀ ਇਹ ਏਡਾ ਕਿਹੜਾ ਜਿਹੜਾ ਇਹਨਾਂ ਨੂੰ ਜਵਾਈ ਬਣਾਇਆ ਹੋਇਆ ਹੈ ਜਾਂ ਇਹ ਕੀ ਪਾਰਟ ਹੈ। ਲੇਕਿਨ ਹੁਣ ਜਿਹੜੀ ਗੱਲ ਮੈਂ ਕਹਿਣ ਜਾ ਰਿਹਾ, ਇਹਨੂੰ ਜੇ ਤੁਸੀਂ ਜਿੰਨਾ ਕੁ ਕਿਹਾ ਉਹ ਬਹੁਤ ਥੋੜ੍ਹਾ ਹੈ, ਪਰ ਇਸ ਦੇ ਤੋਂ ਤੁਹਾਨੂੰ ਅੰਦਾਜ਼ਾ ਹੋ ਸਕਦਾ ਹੈ ਕਿ ਆਉਣ ਵਾਲੇ ਪੀਰੀਅਡ 'ਚ ਸਾਡਾ ਪੰਜਾਬ ਬਲਦੀ ਦੇ ਬੂਥੇ 'ਚ ਧੱਕਿਆ ਜਾ ਰਿਹਾ ਹੈ। ਇੱਕ ਪਾਸੇ ਤਾਲਿਬਾਨ ਤੋਂ, ਉਹਨਾਂ ਦੀ ਹਕੂਮਤ ਤੋਂ ਬਾਰ-ਬਾਰ ਇਹ ਐਸ਼ੋਰੈਂਸ ਮੰਗੀ ਜਾ ਰਹੀ ਹੈ ਕਿ ਜੀ ਤੁਸੀਂ ਅਫਗਾਨਿਸਤਾਨ ਦੀ ਧਰਤੀ ਨੂੰ ਕਿਸੇ ਵੀ ਗੈਰ ਜਿਹੜਾ ਕਿਸੇ ਹੋਰ ਮੁਲਕ ਦੇ ਲਈ ਜਿਹੜਾ ਹੈ ਉਸ ਦੇ ਖਿਲਾਫ ਕੋਈ ਦਹਿਸ਼ਤਗਰਦੀ ਲਈ ਨਹੀਂ ਵਰਤੇਗਾ। ਔਰ ਅਜੇ ਵੀ ਮਤਲਬ ਇਸ ਦੇ ਉੱਤੇ ਤਾਲਿਬਾਨ ਜਿਹੜੇ ਨੇ ਫੋਰਨ ਮਿਨਿਸਟਰ ਸੇਜ਼ ਤਾਲਿਬਾਨ ਗਵਰਨਮੈਂਟ ਵੋਂਟ ਅਲਾਓ ਮਿਲੀਟੈਂਟ ਅਟੈਕਸ ਔਨ ਅਦਰਸ। ਇਹ ਉਹਨਾਂ ਦੇ ਫੋਰਨ ਮਿਨਿਸਟਰ ਮਿਸਟਰ ਮੁਤਾਕੀ ਉਹਨਾਂ ਨੇ ਇਹ ਕਿਹਾ, ਵੈਨ ਆਸਕਡ ਅਬਾਊਟ ਦਾ ਪੋਸੀਬਿਲਿਟੀ, ਉਹਨਾਂ ਨੇ ਕਿਹਾ ਕਿ ਵੀ ਬਿਲਕੁਲ ਅਸੀਂ ਇਹ ਬਾਰ-ਬਾਰ ਕਹਿ ਰਹੇ ਹਾਂ ਕਿ ਵੀ ਅਸੀਂ ਵੀ ਰਿਮੇਨ ਕਮਿਟਡ ਟੂ ਇਟਸ ਪ੍ਰੋਮਿਸਿਸ ਨਾਟ ਟੂ ਅਲਾਓ ਮਿਲੀਟੈਂਟਸ ਟੂ ਯੂਜ਼ ਇਟਸ ਟੈਰੀਟਰੀਜ਼ ਟੂ ਅਟੈਕ ਅਦਰਸ। ਹਾਲਾਂਕਿ ਉਹਨਾਂ ਨੇ ਇਹ ਵੀ ਇਸ ਖਬਰ ਨੂੰ ਵੀ ਡਿਨਾਈ ਕੀਤਾ ਕਿ ਵੀ ਇਹ ਜਿਹੜਾ ਖਬਰ ਬਹੁਤ ਸਾਰੇ ਮੀਡੀਆ ਵੱਲੋਂ ਚਲਾਈ ਗਈ ਕਿ ਜੀ ਡਿਪਟੀ ਪ੍ਰਾਈਮ ਮਿਨਿਸਟਰ ਮੁੱਲਾ ਬਰਾਦਰ ਜਿਹੜੇ ਨੇ ਉਹ ਹਕਾਨੀ ਨੈਟਵਰਕ ਨਾਲ ਕੋਈ ਕਿਸੇ ਆਪਸੀ ਸ਼ੂਟਿੰਗ ਦੇ ਵਿੱਚ ਮਾਰੇ ਗਏ, ਇਹ ਖਬਰ ਗਲਤ ਹੈ। ਉਹਨਾਂ ਨੇ ਮੈਸੇਜ ਵੀ ਚਲਾਇਆ। ਲੇਕਿਨ ਇਹਦੇ ਬਾਵਜੂਦ ਇੱਕ ਪਾਸੇ ਉਹਨਾਂ ਤੋਂ ਮੰਗਿਆ ਜਾ ਰਿਹਾ ਜੀ ਤੁਸੀਂ ਆਪਣੀ ਸਰਜ਼ਮੀਨ ਨੂੰ ਕਿਸੇ ਮੁਲਕ ਦੇ ਖਿਲਾਫ ਦਹਿਸ਼ਤਗਰਦੀ ਲਈ ਨਹੀਂ ਵਰਤਣ ਦਿਓਗੇ, ਪਰ ਚੱਲ ਉੱਥੇ ਕੀ ਰਿਹਾ। ਹੁਣੇ ਬਲਿੰਕਨ ਨੇ ਜਿਹੜੀ ਗੱਲ ਕਹੀ, ਮੈਂ ਐਗਜ਼ੈਕਟਲੀ ਉਹਨਾਂ ਦੇ ਲਫ਼ਜ਼ਾਂ 'ਚ ਮੈਂ ਦੁਹਰਾਉਣਾ ਚਾਹੁੰਦਾ ਕਿ ਉਸ ਸੈਨੇਟ ਫੋਰਨ ਰਿਲੇਸ਼ਨਸ ਕਮੇਟੀ 'ਚ ਕੀ ਕਿਹਾ। ਔਰ ਈਵਨ ਇੰਡੀਅਨ ਮੀਡੀਆ ਨੇ ਵੀ ਇਸ ਦੀ ਹੈਡਲਾਈਨ ਜਿਹੜੀ ਬਣਾਈ ਹੈ, ਹੈਡਲਾਈਨ ਇਹ ਹੈ, US ਇਨ ਟੱਚ ਟੂ ਯੂਜ਼ ਇੰਡੀਆ ਐਜ਼ ਸਟੇਜਿੰਗ ਗਰਾਊਂਡ ਫॉर ਸਟ੍ਰਾਈਕਸ ਇਨ ਅਫਗਾਨਿਸਤਾਨ ਐਂਟੋਨੀ ਬਲਿੰਕਨ। ਕਿ ਅਮਰੀਕਾ ਦਾ ਸੈਕਟਰੀ ਆਫ ਸਟੇਟ ਜਿਹੜਾ ਫੋਰਨ ਮਿਨਿਸਟਰ ਹੁੰਦਾ ਹੈ ਉਹ ਕਹਿ ਰਿਹਾ ਸੈਨੇਟ ਫੋਰਨ ਰਿਲੇਸ਼ਨਸ ਕਮੇਟੀ ਨੂੰ ਆਪਣੀ ਜਿਹੜਾ ਬਰੀਫਿੰਗ ਦੇ ਦੌਰਾਨ ਕਿ ਵੀ ਉਹਨੇ ਐਗਜ਼ੈਕਟ ਉਹਦੇ ਲਫ਼ਜ਼ ਨੇ ਕਿ ਆਈ ਐਮ ਟਾਕਿੰਗ ਨਾਰਥ ਵੈਸਟ ਇੰਡੀਆ ਅਸੀਂ ਨਾਰਥ ਵੈਸਟ ਦੇ ਵਿੱਚ ਹਾਂ ਪੰਜਾਬ, I am talking northwest India as a potential because Qatar and Doha are just a little bit too far. ਜਦੋਂ ਔਰ ਇਹ ਸਵਾਲ ਉਹਨੂੰ ਕਾਂਗਰਸਮੈਨ ਮਾਰਕ ਗ੍ਰੀਨ ਨੇ ਪੁੱਛਿਆ ਕਿ ਵੀ ਹੁਣ ਕੀ ਪਾਕਿਸਤਾਨ ਨੇ ਤਾਂ ਤੁਹਾਨੂੰ ਅਲਾਉ ਨਹੀਂ ਕੀਤਾ, ਕੀ ਤੁਸੀਂ ਇੰਡੀਆ ਦੇ ਨਾਲ ਗੱਲਬਾਤ ਕਰ ਰਹੇ ਹੋ ਇੰਡੀਆ ਐਜ਼ ਏ ਪੋਸੀਬਲ ਸਟੇਜਿੰਗ ਏਰੀਆ ਫॉर ਏਰੀਅਲ ਸਟ੍ਰਾਈਕਸ
on any terrorist haven that may crop up in Afghanistan। ਅਜੇ ਮਤਲਬ ਪਿੰਡ ਬੱਝਾ ਨਹੀਂ ਤੇ ਉਹ ਚੱਕੇ ਪਹਿਲਾਂ ਤਾਲਿਬਾਨ ਦੀ ਹਕੂਮਤ ਨੇ 15 ਅਗਸਤ ਤੋਂ ਬਾਅਦ ਇਹਨਾਂ ਪਿਛਲੇ 4 ਹਫ਼ਤਿਆਂ ਦੇ ਵਿੱਚ ਜੋ ਕੁਝ ਵੀ ਕੋਈ ਨੁਕਸਾਨ ਉਹਨਾਂ ਨੇ ਨਹੀਂ ਕੀਤਾ, ਕੋਈ ਆਮ ਮੁਆਫੀ ਦਿੱਤੀ, ਅਮਰੀਕਨਾਂ ਨੂੰ ਨਿਕਲ ਲੈਣ ਦਿੱਤਾ, ਅਜੇ ਵੀ ਉਹ ਨਿਕਲ ਲੈਣ ਦੇ ਰਹੇ ਨੇ। ਬਾਰ-ਬਾਰ ਉਹ ਕਹਿ ਰਹੇ ਨੇ ਜੀ ਅਸੀਂ ਕਿਸੇ ਦੇ ਖਿਲਾਫ ਇਹਨੂੰ ਨਹੀਂ ਵਰਤਣ ਦਿਆਂਗੇ ਇਸ ਜ਼ਮੀਨ ਨੂੰ, ਪਰ ਇਹ ਪਹਿਲਾਂ ਹੀ ਪਲਾਨ ਕਰ ਰਹੇ ਨੇ ਜੀ ਪੋਟੈਂਸ਼ੀਅਲ ਹੇਵਨ ਜਦੋਂ ਹੋਏਗਾ ਕਿ ਇੰਡੀਆ ਦੇ ਨਾਲ ਤੁਸੀਂ ਗੱਲਬਾਤ ਕਰ ਰਹੇ ਹੋ। ਔਰ ਇਸ 'ਚ ਉਹਨੇ ਬਲਿੰਕਨ ਨੇ ਕਿਹਾ ਕਿ ਜੀ ਹਾਂ ਅਸੀਂ ਜਿਹੜਾ ਹੈ ਉਹਨੇ ਬਲਿੰਕਨ ਰਿਫਿਊਜ਼ ਟੂ ਐਲੈਬੋਰੇਟ ਅਬਜ਼ਰਵਿੰਗ, let me just say generally we are deeply engaged with India across the border with regard to any specifics about our horizon capabilities and the plans that we put in place। ਇਹਦਾ ਮਤਲਬ ਇਹ ਹੈ ਕਿ already India in ਹੈ, otherwise ਬਲਿੰਕਨ ਇਹ ਨਾ ਕਹਿੰਦਾ ਕਿ ਵੀ ਕੀ ਹੈ। ਔਰ ਇਹਦੇ 'ਚ ਵੀ ਕੋਈ ਭੁਲੇਖਾ ਨਹੀਂ ਹੈ ਕਿ ਇਹ ਜਿਹੜਾ ਉਹਨਾਂ ਨੇ ਸਿਵਿਲੀਅਨ ਮਾਰੇ ਨੇ ਡਰੋਨ ਸਟ੍ਰਾਈਕ ਉਹ ਓਰੀਜੀਨੇਟ ਇੰਡੀਆ ਤੋਂ ਹੋਇਆ। ਹੁਣ ਦੇਖਣ ਵਾਲੀ ਗੱਲ ਇਹ ਹੈ ਇਹਦੇ 'ਚ ਵਿਚਕਾਰ ਇਹ ਸਵਾਲ ਆਏਗਾ ਕਿ ਵੀ ਇੰਡੀਆ ਦੀਆਂ ਸਕਾਈਜ਼ ਸਿੱਧੀਆਂ ਤਾਂ ਅਫਗਾਨਿਸਤਾਨ ਨਾਲ ਨਹੀਂ ਲੱਗਦੀਆਂ, ਕੀ ਪਾਕਿਸਤਾਨ ਨੂੰ ਇਸ ਦਾ ਪਤਾ ਲੱਗਾ ਕਿ ਇੰਡੀਆ ਤੋਂ ਇਹ ਗਿਆ? ਜੇ ਲੱਗਾ ਤੇ ਕੀ ਉਹਨਾਂ ਨੇ ਨੋਟਿਸ ਕਿਉਂ ਨਹੀਂ ਲਿਆ? ਤੇ ਜੇ ਨਹੀਂ ਲੱਗਾ ਤੇ ਫਿਰ ਉਹਨਾਂ ਦੀ ਇਹ ਫੇਲਿਅਰ ਹੈ ਕਿ ਇਵੇਂ, ਕਿਉਂਕਿ ਇਹਦੇ 'ਚ ਹੁਣ ਕੋਈ ਦੋ ਰਾਵਾਂ ਨਹੀਂ ਨੇ ਕਿ ਇਹ ਸਾਰਾ ਜਿਹੜਾ ਪਾਰਟ ਹੈ ਇਹ ਹੁਣ ਇੰਡੀਆ ਆਉਣ ਵਾਲੇ ਪੀਰੀਅਡ ਦੇ ਵਿੱਚ ਐਵੇਂ ਨਹੀਂ ਉਹਨਾਂ ਨੇ ਤਲਬ ਕੀਤਾ ਇਹਨੂੰ ਮੋਦੀ ਨੂੰ ਕਿ ਵੀ ਆ ਇੱਥੇ। ਔਰ ਇਹ ਵੀ ਜਿਹੜੇ ਨੇ ਬਿਲਕੁਲ ਮੂੰਹ ਵੱਟਿਆ ਹੋਇਆ ਤਾਲਿਬਾਨ ਦਾ ਨਾਂ ਤੱਕ ਲੈਣ ਨੂੰ ਤਿਆਰ ਨਹੀਂ ਨੇ। ਲੇਕਿਨ ਇਹ ਪਾਰਟ ਦੱਸਦਾ ਕਿ ਵੀ ਇਕੱਲਾ ਫਿਰ ਬਲਿੰਕਨ ਇੱਥੇ ਨਹੀਂ ਰੁਕਿਆ, ਕਿਉਂਕਿ ਪਿਛਲੇ ਕੱਲ੍ਹ ਹੀ ਪਾਕਿਸਤਾਨ ਦੇ ਜਿਹੜੇ ਐਂਬੈਸਡਰ ਨੇ ਅਫਗਾਨਿਸਤਾਨ ਦੇ ਵਿੱਚ ਮਨਸੂਰ ਅਹਿਮਦ ਖਾਨ, ਉਹ ਅਫਗਾਨਿਸਤਾਨ ਦੇ ਫੋਰਨ ਮਿਨਿਸਟਰ ਮੌਲਵੀ ਅਮੀਰ ਖਾਨ ਮੁਤਕ ਉਹਨਾਂ ਨੂੰ ਮਿਲੇ ਔਰ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਵੀ ਅਸੀਂ ਹਰ ਕਿਸਮ ਦੀ ਜਿਹੜੀ ਹੈ ਉਹ ਮਦਦ ਕਰ ਰਹੇ ਹਾਂ ਔਰ ਕਰਾਂਗੇ ਵੀ, ਔਰ ਸਾਡੀ ਏਡ ਦੇ ਹਵਾਲੇ ਨਾਲ ਹੀ ਮਿਲੇ। ਪਰ ਬਲਿੰਕਨ ਨੇ ਈਵਨ ਇਸ ਨੂੰ ਵੀ ਇਹ ਕਹਿ ਕੇ ਕਿ ਵੀ ਇਹ ਵਾਈਲ ਦਾ ਪਾਕਿਸਤਾਨ ਇਨਵਾਈਟ ਟੂ ਅਫਗਾਨਿਸਤਾਨ ਮਨਸੂਰ ਅਹਿਮਦ ਖਾਨ ਮੈਟ ਅਫਗਾਨ ਐਕਟਿੰਗ ਫੋਰਨ ਮਿਨਿਸਟਰ ਮੌਲਵੀ ਅਮੀਰ ਖਾਨ ਮੁਤਕੀ ਮੌਲਵੀ ਮੁਤਕੀ ਇਨ ਕਾਬੁਲ, Blinken called on Pakistan to deny legitimacy to Taliban unless they meet international demands। ਹੁਣ ਤੁਸੀਂ ਪਲਾਨ ਕਰ ਰਹੇ ਹੋ ਕਿ ਭਾਰਤ ਨਾਲ ਤੁਸੀਂ ਜਿਹੜਾ ਹੈ ਉਹ ਡੀਲ ਬਣਾ ਲਈ ਹੈ ਕਿ ਉੱਥੋਂ ਤੁਸੀਂ ਹਮਲਾ ਕਰਨਾ ਹੈ। ਬਿਲਕੁਲ $9 ਬਿਲੀਅਨ ਤੁਸੀਂ ਉਹਨਾਂ ਦੇ ਰੋਕ ਲਏ, ਫਰੀਜ਼ ਕਰ ਲਏ। IMF ਤੋਂ ਤੁਸੀਂ ਜਾਣ ਨਹੀਂ ਦਿੰਦੇ, ਭਾਵੇਂ ਹੁਣ $1 ਬਿਲੀਅਨ ਜਿਹੜਾ ਉਹ ਕਮਿਟਮੈਂਟ ਤਾਂ UN ਨੂੰ ਨਾਲ ਕਰਤੀ ਫੂਡ ਪ੍ਰੋਗਰਾਮ ਔਰ ਦੂਜੇ ਦੀ, ਪਰ ਨਾਲ ਦੀ ਨਾਲ ਬਲਿੰਕਨ ਕਹਿ ਰਿਹਾ ਹੈ ਕਿ ਜੀ ਇਹ ਜਿਹੜਾ ਬਲਿੰਕਨ ਸੈਡ ਹੀ ਇਜ਼ ਨਾਟ ਕਨਵਿੰਸਡ ਦੈਟ ਤਾਲਿਬਾਨ ਵਿਲ ਫੇਅਰਲੀ ਡਿਸਟ੍ਰੀਬਿਊਟ ਦਾ ਏਡ। ਹਾਲਾਂਕਿ ਕੋਈ ਤਾਲਿਬਾਨ ਦੇ ਹੱਥ 'ਚ ਪੈਸੇ ਨਹੀਂ ਫੜਾਏ, ਕੰਟਰੋਲ ਤਾਂ ਉਹਨੂੰ UN ਫੂਡ ਪ੍ਰੋਗਰਾਮ ਹੀ ਕਰੇਗਾ। ਹੁਣ ਇਸ ਸਾਰੇ 'ਚੋਂ ਜਿਹੜਾ ਮੈਂ ਸਮਝਦਾ ਵੀ ਸਾਡੇ ਲਈ ਫਿਕਰ ਦਾ ਕਾਰਨ ਹੋਣਾ ਚਾਹੀਦਾ, ਔਰ ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿ ਅਸੀਂ ਕਿਵੇਂ ਸਾਡੇ ਪੰਜਾਬ ਨੂੰ ਫਰੰਟ ਸਟੇਟ ਦੇ ਤੌਰ ਤੇ ਖੜਾ ਕੀਤਾ ਜਾ ਰਿਹਾ ਭਵਿੱਖ ਦੀ ਤਬਾਹੀ ਦੇ ਲਈ। ਜਦੋਂ ਇਹਨਾਂ ਨੇ ਅੱਜ ਤੋਂ ਆਲਮੋਸਟ 12-14 ਸਾਲ ਪਹਿਲਾਂ ਪ੍ਰਿਥਵੀ ਮਿਜ਼ਾਈਲ ਜਿਹੜੀ ਨਿਊਕਲੀਅਰ ਹੈਡਡ ਵੀ ਹੈ ਉਹ ਜਲੰਧਰ ਦੇ ਵਿੱਚ ਔਰ ਬਠਿੰਡੇ ਦੇ ਵਿੱਚ ਤਾਇਨਾਤ ਕੀਤੀਆਂ ਸੀ। ਅਸੀਂ ਬੇਸ਼ੱਕ ਉਦੋਂ TV 84 ਅਜੇ ਨਹੀਂ ਸੀ, ਅਸੀਂ ਆਪਣੇ ਵੀਕਲੀ ਕਾਲਮ ਦੇ ਵਿੱਚ ਇਹ ਕਿਹਾ ਸੀ ਕਿ ਵੀ ਇਹ ਪੰਜਾਬ ਨੂੰ ਜੰਗ ਦਾ ਅਖਾੜਾ ਬਣਾਉਣ ਦੀ ਲਾਈਨ ਨਿਊਕਲੀਅਰ ਜੰਗ ਦਾ, ਕਿਉਂਕਿ ਹਮੇਸ਼ਾ ਇੱਕ ਤਾਂ ਬਾਰਡਰ ਤਾਂ ਲੱਗਦਾ ਹੀ ਹੈ, ਜਦੋਂ ਵੀ ਕੋਈ ਜ਼ਮੀਨੀ ਲੜਾਈ ਹੁੰਦੀ ਹੈ ਉਦੋਂ ਤਾਂ ਜਾਂ ਪੰਜਾਬ ਦੇ ਬਾਰਡਰ ਤੇ ਲੜੀ ਜਾਂਦੀ ਹੈ ਜਾਂ ਕਸ਼ਮੀਰ ਦੇ ਬਾਰਡਰ ਤੇ ਲੜੀ ਜਾਂਦੀ ਹੈ। ਜੇ ਕਸ਼ਮੀਰ 'ਚ ਵੀ ਪਹਾੜ ਨਾਲੇ ਦੂਜੇ ਤੀਜੇ ਨੇ, ਪੰਜਾਬ ਤਾਂ ਪਲੇਨ ਹੈ, ਤੁਸੀਂ ਵਾਹਗਾ ਤੋਂ ਕਰ ਲਓ, ਹੁਸੈਨੀਵਾਲਾ ਤੋਂ ਕਰ ਲਓ। ਪਰ ਜਦੋਂ ਅਸੀਂ ਗਰਾਊਂਡ ਦੇ ਉੱਤੇ ਪ੍ਰਿਥਵੀ ਮਿਜ਼ਾਈਲਾਂ ਦੀ ਗੱਲ ਕੀਤੀ ਕਿ ਜਿਹਦੀ ਰੇਂਜ 300 ਤੋਂ 500 ਕਿਲੋਮੀਟਰ ਹੈ, ਹੁਣ ਉਹ ਵੈਲ ਵਿਦਨ ਪਾਕਿਸਤਾਨ ਟਾਰਗੇਟਡ ਹੈ, ਤੇ ਜੇ ਪਾਕਿਸਤਾਨ ਨੇ ਪ੍ਰੀਐਂਪਟ ਕਰਨੇ ਕਿ ਵੀ ਉਹਨਾਂ ਦੇ ਉੱਤੇ ਨਾ ਹੋਏ ਤੇ ਉਹ ਕਾਹਦੇ ਤੇ ਅਟੈਕ ਕਰਨਗੇ? ਉਹੀ ਜਲੰਧਰ ਬਠਿੰਡਾ ਹੋਏਗਾ, ਤੁਹਾਡਾ ਦੁਆਬਾ ਮਾਝਾ ਮਾਲਵਾ ਜਿਹੜਾ ਉਹ ਇੱਕੋ ਦੇ ਵਿੱਚ ਹੀ ਸਾਫ਼ ਹੋ ਜਾਂਦਾ। ਔਰ ਹੁਣ ਜਿਸ ਅਫਗਾਨਿਸਤਾਨ ਨਾਲ ਇਹ ਪੰਗਾ ਲੈਣ ਜਾ ਰਹੇ ਨੇ, ਅਮਰੀਕਾ ਦੀ ਤਾਂ ਵੱਡੀ ਗੇਮ ਹੈ, ਗ੍ਰੇਟ ਗੇਮ ਹੈ, ਉਹਨਾਂ ਨੂੰ ਤਾਂ ਫਰਕ ਨਹੀਂ ਪੈਂਦਾ
ਕਿੱਥੇ ਲੱਖ ਮਰ ਗਏ, 5 ਲੱਖ ਮਰ ਗਏ, 10 ਲੱਖ ਮਰ ਗਏ, ਇਹ ਆਪਣੇ ਹੱਥ ਝਾੜ ਕੇ ਜਿਹੜੇ ਨੇ ਆ ਜਾਂਦੇ ਨੇ। ਇਹੀ ਕੁਛ ਇਹਨਾਂ ਨੇ ਵਿਤਨਾਮ 'ਚ ਕੀਤਾ, ਇਹੀ ਕੁਛ ਕੋਰੀਆ 'ਚ ਕੀਤਾ, ਇਹੀ ਕੁਛ ਅਫਗਾਨਿਸਤਾਨ 'ਚ ਕੀਤਾ, ਇਹੀ ਕੁਛ ਜਿਹੜੇ ਅਸੀਂ ਲੀਬੀਆ, ਸੀਰੀਆ, ਕਿੰਨੇ ਲੋਕ ਇਰਾਕ ਵੀ ਤੁਸੀਂ ਇੱਕ ਪ੍ਰੋਪੇਗੈਂਡਾ ਕੀਤਾ, ਇਰਾਕ ਕੋਲ ਵੈਪਨਸ ਆਫ ਮਾਸ ਡਿਸਟਰਕਸ਼ਨ ਨੇ, ਤੁਸੀਂ ਉੱਥੇ ਜੰਗ ਛੇੜੀ, ਕਿੰਨੇ ਲੋਕ। ਔਰ ਇਹ ਜਿਹੜੀ ਸਾਰੀ ਇਸਲਾਮਿਕ ਸਟੇਟ ਤੇ ਫਲਾਣਾ ਟਿਮਕਾ, ਜੇ ਤੁਸੀਂ ਇਹਦੀਆਂ ਜੜ੍ਹਾਂ ਦੇਖੋ ਤੇ ਉਹਦੇ 'ਚ 2003 ਦੇ ਵਿੱਚ ਇਰਾਕ ਦੇ ਹਮਲੇ ਦਾ ਕੋਈ ਮਤਲਬ ਨਹੀਂ ਸੀ, ਪਰ ਇਹਨਾਂ ਦਾ ਇੱਕ ਆਪਣਾ ਏਜੰਡਾ ਹੈ। ਸੋ ਇਹਨਾਂ ਨੂੰ ਕੋਈ ਫਰਕ ਨਹੀਂ ਪਏਗਾ ਜੇ ਪਿਛਲੇ 20 ਸਾਲਾਂ 'ਚ 2-3 ਲੱਖ ਅਫਗਾਨ ਮਰ ਗਏ ਔਰ ਬਾਕੀ ਵੀ, ਤਾਂ ਇਹਨਾਂ ਨੂੰ ਕੀ ਫਰਕ ਪਿਆ, ਇਹ ਤਾਂ ਆ ਗਏ ਲੈ ਕੇ। ਔਰ ਇਹ ਜਿਹੜਾ ਖਤਰਨਾਕ ਪਾਰਟ ਹੈ, ਮੈਂ ਸਮਝਦਾ ਵੀ ਇਸ ਮੁੱਦੇ ਦੇ ਉੱਤੇ ਪੰਜਾਬ ਨੂੰ, ਸਿੱਖ ਕੌਮ ਨੂੰ ਆਵਾਜ਼ ਚੁੱਕਣ ਦੀ ਲੋੜ ਹੈ ਵੀ ਅਸੀਂ ਨਹੀਂ ਚਾਹੁੰਦੇ ਕਿ ਵੀ ਸਾਡੀ ਸਰਜ਼ਮੀਨ ਜਿਹੜੀ ਆ ਉਹ ਜੰਗ ਦਾ ਅਖਾੜਾ ਬਣੇ। ਔਰ ਜੇ ਭਾਰਤ ਇਸ ਕਿਸਮ ਦੀ ਇਜਾਜ਼ਤ ਅਮਰੀਕਾ ਨੂੰ ਦਿੰਦਾ, ਉਹ ਨਾਰਥ ਵੈਸਟ ਕਹਿ ਰਿਹਾ ਹੁਣ, ਕਿਉਂਕਿ ਸਾਊਥ ਤੋਂ ਤਾਂ ਉਹਨਾਂ ਨੇ ਚਲਾਣਾ ਨਹੀਂ, ਨਾਰਥ ਵੈਸਟ ਹੀ ਹੈ ਜਿਹੜਾ। ਤੇ ਇਹਦਾ ਮਤਲਬ ਇਹ ਹੈ ਕਿ ਵੀ ਪੰਜਾਬ ਦੀ ਮੁਕੰਮਲ ਤਬਾਹੀ ਦੇ ਏਜੰਡੇ ਦੇ ਉੱਤੇ ਜਿਹੜਾ ਉਹ ਕੰਮ ਕੀਤਾ ਜਾ ਰਿਹਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।